ਰੁਕ ਕਰੀਏ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ ਸ਼ਰਮਾ ਜੀ, ਤੇ ਸ਼ੁਰੂਆਤ ਕਰੀਏ ਸੈਨੇਟ ਚੋਣਾਂ ਤੋਂ। ਆਪਣੇ ਪਿੰਡਾਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ, ਜੇ ਕਿਸੇ ਬੰਦੇ ਨੂੰ ਕੰਮ ਕਹਿਣਾ ਤੇ ਉਹਨੇ ਕੰਮ ਕਰ ਵੀ ਦੇਣਾ, ਪਰ ਕਰਨਾ ਉਹਨੇ ਵਕਤ ਲਾ ਕੇ, ਕਰਨਾ ਉਹਨੇ ਤਰਲੇ ਮਿੰਨਤਾਂ ਕਢਾ ਕੇ, ਜਾਂ ਕਹਿ ਲਓ ਲਮਕਾ ਕੇ। ਤੇ ਉਦੋਂ ਫਿਰ ਇੱਕ ਅਖਾਣ ਵਰਤੀ ਜਾਂਦੀ ਸੀ ਵੀ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮਿੰਗਣਾ ਪਾ ਕੇ। ਸੈਨੇਟ ਚੋਣਾਂ ਦੇ ਵੱਲ ਵੀ ਇਹੀ ਗੱਲ ਲਾਗੂ ਹੋ ਸਕਦੀ ਹੈ? ਬਿਲਕੁਲ ਪ੍ਰਵੀਨ ਜੀ, ਕੀ ਇਸ ਬੱਕਰੀ ਨੂੰ ਆਦਤ ਤੇ ਪੈ ਗਈ ਹੈ ਕਿ ਦੁੱਧ ਮਿੰਗਣਾ ਪਾ ਕੇ ਦੇਣਾ? ਹਾਂਜੀ ਬਿਲਕੁਲ, ਸਹੀ ਹੈ। ਤਿੰਨ ਖੇਤੀ ਕਾਨੂੰਨ ਦੇ ਮਾਮਲੇ ਦੇ ਵਿੱਚ ਵੀ ਲੰਬੀ ਜੱਦੋਜਹਿਦ ਤੋਂ ਬਾਅਦ ਇਹਨਾਂ ਨੇ ਉਸ ਫੈਸਲੇ ਨੂੰ ਵਾਪਸ ਲਿਆ। ਫਿਰ ਚੰਡੀਗੜ੍ਹ ਵਾਲਾ ਵਿੱਚ ਪੰਗਾ ਛੇੜ ਲਿਆ ਸੀ ਇਹਨਾਂ ਨੇ ਜੀ, ਫਿਰ ਉਸ ਤੋਂ ਫਿਲਹਾਲ ਪਿੱਛੇ ਹਟੇ ਨੇ, ਪੂਰਨ ਤੌਰ ਤੇ ਨਹੀਂ ਅਜੇ ਪੱਕਾ ਟਲਿਆ ਨਹੀਂ। ਫਿਰ ਇਹ ਯੂਨੀਵਰਸਿਟੀ ਵਾਲਾ ਮਾਮਲਾ, ਸੈਨੇਟ ਸਿੰਡੀਕੇਟ ਚੋਣਾਂ ਦੀ ਲੜਾਈ ਵਿਦਿਆਰਥੀਆਂ ਨੇ ਜਿਵੇਂ ਪਿਛਲੇ 25 ਦਿਨਾਂ ਤੋਂ ਲੜੀ, 10 ਤਰੀਕ ਨੂੰ ਜਿਵੇਂ ਵੱਡਾ ਇਕੱਠ ਕੀਤਾ, ਤੇ ਬੇਸ਼ੱਕ ਉਹ ਲੜਾਈ ਸ਼ੁਰੂ ਇੱਥੋਂ ਹੋਈ ਸੀ ਕਿ ਇਹਨਾਂ ਨੇ ਸੈਨੇਟ ਸਿੰਡੀਕੇਟ ਨੂੰ ਖਤਮ ਕਰਤਾ ਸੀ, ਤੇ ਤੁਰੰਤ ਪ੍ਰਦਰਸ਼ਨ ਨੂੰ ਦੇਖਦੇ ਇਹਨਾਂ ਨੇ ਉਹ ਫੈਸਲਾ 2-3 ਵਾਰ ਸੱਜੇ ਖੱਬੇ ਹੋ ਕੇ ਪਹਿਲਾਂ ਨੋਟੀਫਿਕੇਸ਼ਨ ਕਰ ਲਿਆ, ਫਿਰ ਵਾਪਸ ਲੈ ਲਿਆ, ਫਿਰ ਨਵੇਂ ਸਿਰਿਓਂ ਭੇਜਤਾ ਕਿ ਤਰੀਕ ਅਗਲੀ ਕਦੇ ਪਾ ਦਾਂਗੇ, ਫਿਰ ਵਾਪਸ ਲਿਆ, ਵਾਪਸ ਹੋ ਗਿਆ, ਪਰ ਚੋਣਾਂ ਦਾ ਪ੍ਰੋਗਰਾਮ ਨਹੀਂ ਐਲਾਨਿਆ। ਤੇ ਵਿਦਿਆਰਥੀ ਗੱਲ ਤੇ ਅੜੇ ਰਹੇ ਕਿ ਜਦੋਂ ਤੱਕ ਚੋਣਾਂ ਦਾ ਪ੍ਰੋਗਰਾਮ ਨਹੀਂ ਐਲਾਨਦੇ ਤਦ ਤੱਕ ਸਾਡਾ ਪ੍ਰਦਰਸ਼ਨ ਜਾਰੀ ਹੈ। ਫਿਰ 25 ਤਰੀਕ ਦਾ ਉਹਨਾਂ ਨੇ ਕਹਿਤਾ ਕਿ 25 ਤਰੀਕ ਤੱਕ ਹੋ ਜਾਏਗਾ। ਜਦੋਂ 25 ਨੂੰ ਨਹੀਂ ਹੋਇਆ ਤਾਂ ਵਿਦਿਆਰਥੀਆਂ ਨੇ ਮੀਟਿੰਗ ਕਰਕੇ 3 ਦਸੰਬਰ ਦਾ ਪ੍ਰੋਗਰਾਮ ਐਲਾਨਤਾ ਕਿ ਅਸੀਂ ਉਸ ਦਿਨ ਬੀਜੇਪੀ ਦੇ ਦਫ਼ਤਰ ਘੇਰਾਂਗੇ। ਪਰ ਕੱਲ ਦੇਰ ਰਾਤ ਦੇਸ਼ ਦੇ ਉਪ ਰਾਸ਼ਟਰਪਤੀ ਜਿਹੜੇ ਯੂਨੀਵਰਸਿਟੀ ਦੇ ਚਾਂਸਲਰ ਵੀ ਨੇ, ਉਹਨਾਂ ਨੇ ਇਹ ਸੁਨੇਹਾ ਘੱਲਿਆ ਕਿ ਜੋ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੈਨੂੰ ਸ਼ਡਿਊਲ ਭੇਜਿਆ ਸੀ ਚੋਣਾਂ ਨੂੰ ਲੈ ਕੇ, ਮੈਂ ਹੂਬਹੂ ਉਸ ਨੂੰ ਲਾਗੂ ਕਰਤਾ। ਤੇ ਉਹ ਲਾਗੂ ਹੋਣ ਦੇ ਨਾਲ ਹੀ ਇਹ ਸਪਸ਼ਟ ਹੋ ਗਿਆ ਕਿ ਚੋਣਾਂ ਦੀ ਪ੍ਰਕਿਰਿਆ ਦੇ ਲਈ ਪ੍ਰੋਗਰਾਮ ਉਲੀਕਤਾ ਤੇ ਐਲਾਨਤਾ। ਹੁਣ ਸੈਨੇਟ ਸਿੰਡੀਕੇਟ ਦੀਆਂ ਚੋਣਾਂ 7 ਸਤੰਬਰ 2026 ਤੋਂ ਲੈ ਕੇ 4 ਅਕਤੂਬਰ 2026 ਪੂਰਾ ਪ੍ਰੋਗਰਾਮ ਹੋਊਗਾ ਕਿ ਕਦੋਂ ਨੋਟੀਫਾਈ ਹੁੰਦਾ ਹੈ, ਕਿੰਨੀ ਤਰੀਕ ਨੂੰ ਕਾਗਜ਼ ਭਰੇ ਜਾਂਦੇ ਨੇ, ਚੈੱਕ ਹੁੰਦੇ ਨੇ, ਕੀ ਪ੍ਰਕਿਰਿਆ, ਪੂਰੀ ਪ੍ਰੋਸੈਸ, ਕਿਉਂਕਿ ਇਸ ਨੂੰ ਸਮਾਂ ਚਾਹੀਦਾ ਹੁੰਦਾ, ਨਵੇਂ ਸਿਰੇ ਤੋਂ ਸਾਰੀਆਂ ਸੂਚੀਆਂ ਬਣਨੀਆਂ, ਨਵੇਂ ਸਿਰੇ ਤੋਂ ਵੋਟਰ ਸੂਚੀ ਤਿਆਰ ਹੋਣੀ ਹੈ, ਇਸ ਲਈ ਇਸ ਪ੍ਰਕਿਰਿਆ ਨੂੰ ਸਮਾਂ ਚਾਹੀਦਾ ਜੀ। ਸੋ ਇਸ ਲਈ ਹੁਣ 7 ਸਤੰਬਰ 2026 ਚ ਚਲੀਆਂ ਗਈਆਂ ਚੋਣਾਂ ਜਦੋਂ ਜਾ ਕੇ 4 ਅਕਤੂਬਰ 2026 ਨੂੰ ਨਿਬੜਨਗੀਆਂ, ਨਵੀਂ ਸੈਨੇਟ ਸਿੰਡੀਕੇਟ ਬਹਾਲ ਹੋਊਗੀ। ਠੀਕ ਹੈ। ਹੁਣ ਇਹਦੇ ਵਿੱਚ ਇੱਕ ਪ੍ਰਕਿਰਿਆ ਇਹ ਹੈ ਕਿ 31 ਅਕਤੂਬਰ 2024 ਨੂੰ ਇਸ ਮੌਜੂਦਾ ਸੈਨੇਟ ਦਾ ਮਤਲਬ ਸਿੰਡੀਕੇਟ ਦਾ ਟਾਈਮ ਖਤਮ ਹੋ ਗਿਆ ਸੀ ਜੀ, ਤੇ ਜੇ 2024 ਦਾ ਖਤਮ ਹੋਇਆ ਤੇ ਚੋਣਾਂ 2026 ਨੂੰ ਹੋਣੀ ਹੈ, 4 ਸਾਲ ਦਾ ਪੀਰੀਅਡ ਹੁੰਦਾ, 2 ਸਾਲ ਤਾਂ ਲੰਘ ਗਏ ਜੀ, ਫਿਰ ਲੰਘ ਗਏ, ਬਿਲਕੁਲ ਸਹੀ ਹੈ। ਫਿਰ ਤਾਂ ਅਗਲੇ 2 ਸਾਲਾਂ ਦੀ ਚੋਣ ਹੋਊਗੀ। ਪਰ ਵਿਦਿਆਰਥੀਆਂ ਨੇ ਜਿਸ ਤਰ੍ਹਾਂ ਤੇ ਲੜਾਈ ਲੜੀ, ਜਿਸ ਏਕੇ ਨਾਲ ਲੜਾਈ ਲੜੀ, ਯੂਨੀਵਰਸਿਟੀ ਬਚਾਉਣ ਲਈ ਲੜਾਈ ਲੜੀ, ਧਰਮ ਤੋਂ, ਖਿੱਤੇ ਤੋਂ, ਭਾਸ਼ਾ ਤੋਂ ਉੱਪਰ ਉੱਠ ਕੇ ਬਾਕੀ ਸੂਬਿਆਂ ਦੇ ਵਿਦਿਆਰਥੀਆਂ ਨੇ ਵੀ ਸਮਰਥਨ ਦਿੱਤਾ। ਸਹੀ ਗੱਲ, ਕਈ ਰਾਜਨੀਤਿਕ ਧਿਰਾਂ ਨੇ ਉਹਨਾਂ ਨੂੰ ਪਿਛਾਂਹ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਬਾਵਜੂਦ ਵੀ ਚਾਹੇ ਉਹ ਸਾਹਮਣੇ ਆਏ, ਕਈ ਨਹੀਂ ਆਏ, ਪਰ ਪਰਦੇ ਦੇ ਪਿੱਛੋਂ ਸਾਰੇ ਵਿਦਿਆਰਥੀ ਇਕਜੁੱਟ ਸੀ ਇਸ ਮਸਲੇ ਤੇ। ਸਹੀ, ਉਹਨਾਂ ਨੇ ਕਲਾਸਾਂ ਨਹੀਂ ਲੱਗਣ ਦਿੱਤੀਆਂ, ਪੇਪਰ ਨਹੀਂ ਹੋਣ ਦਿੱਤੇ, ਸਾਰਾ ਕੁਛ ਇਸ ਤਰ੍ਹਾਂ, ਤੇ ਆਖਰ ਲੜਾਈ ਜਿੱਤੀ ਤੇ ਰਾਤ ਫਿਰ ਟਰੈਕਟਰ ਤੇ ਵੀ ਚੜੇ ਤੇ ਰਾਤ ਉੱਥੇ ਭਗੜੇ ਵੀ ਪਏ, ਖੁਸ਼ੀ ਵੀ ਮਨਾਈ ਗਈ, ਹਨਾ, ਤੇ ਅੱਜ ਵੀ ਉੱਥੇ ਮਤਲਬ ਇਕੱਤਰਤਾ ਹੈਗੀ ਆ। ਸੋ ਇਸ ਲਈ ਇਹ ਵਿਦਿਆਰਥੀਆਂ ਦੀ ਏਕੇ ਦੀ ਜਿੱਤ। ਪਰ ਇੱਥੇ ਹੀ ਵਿਦਿਆਰਥੀਆਂ ਨੇ ਇੱਕ ਸਵਾਲ ਖੜਾ ਕੀਤਾ ਵੀ ਠੀਕ ਹੈ, ਸਵੇਰੇ ਅਸੀਂ ਵਾਈਸ ਚਾਂਸਲਰ ਨਾਲ ਮੀਟਿੰਗ ਵੀ ਕਰਾਂਗੇ, ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਸਾਰਾ ਕੁਛ ਕਿ ਦਰੁਸਤ ਤਰੀਕੇ ਨਾਲ ਕਿਵੇਂ ਅੱਗੇ ਵਧੇਗਾ। ਉੱਥੇ ਹੀ FIR ਦਰਜ ਕੀਤੀ ਹੋਈ ਹੈ ਸੈਕਟਰ 31 ਦੇ ਥਾਣੇ ਦੇ ਵਿੱਚ, ਉਹ ਵਿਦਿਆਰਥੀਆਂ ਤੇ ਵੀ ਆ, ਕੁਝ ਸਹਿਯੋਗੀਆਂ ਤੇ ਵੀ ਆ, ਉਹ ਵੀ ਅੱਜ ਵਾਪਸ ਕਰਾਉਣੀਆਂ ਨੇ। ਸੋ ਜੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਉਹਦੇ ਲਈ ਪਹਿਲ ਕਦਮੀ ਕਰਦਾ ਤਾਂ ਉਹ ਤੁਰੰਤ ਵਾਪਸ ਹੋ ਜਾਏਗੀ, ਨਹੀਂ ਫਿਰ ਉਹਦੇ ਲਈ ਵੀ ਕੋਈ ਸੰਘਰਸ਼ ਕਰਨਾ ਪੈ ਸਕਦਾ। ਜੀ। ਇਸ ਦੇ ਨਾਲ ਸਵਾਲ ਇਹ ਖੜਾ ਹੈ ਪ੍ਰਵੀਨ ਜੀ, ਪਹਿਲੇ ਦਿਨ ਜਦੋਂ ਸੈਨੇਟ ਸਿੰਡੀਕੇਟ ਭੰਗ ਕੀਤੀ ਤੇ ਵਿਦਿਆਰਥੀ ਪ੍ਰਦਰਸ਼ਨ ਲਈ ਆਏ, ਉਸ ਦਿਨ ਵੀ ਉਹ ਸਵਾਲ ਸੀ, ਉਹ ਸਵਾਲ ਅੱਜ ਵੀ ਹੈ ਕਿ ਜਿਹੜੇ 2024 ਚ ਚੋਣ ਹੋਏ ਵੇ ਸੀ, ਜਾਂ ਉਹਨਾਂ ਚੋਂ ਕਿੰਨਿਆਂ ਨੇ ਹੁਣ ਦੁਬਾਰਾ ਚੋਣ ਲੜਨੀ ਹੈ, ਜਾਂ ਕਈ ਨਵੇਂ ਲੜਨ ਦੇ ਇੱਛੁਕ ਹੋਣਗੇ, ਕਿੰਨੇ ਹੀ ਪ੍ਰੋਫੈਸਰ ਨੇ ਉਹ ਸਾਰੇ ਜਿਹੜੇ ਇਸ ਪ੍ਰਕਿਰਿਆ ਦਾ ਹਿੱਸਾ ਨੇ, ਹੈਨਾ, ਕਿੰਨੇ ਹੀ ਸਾਬਕਾ ਵਿਦਿਆਰਥੀ ਨੇ, ਲੀਡਰ ਨੇ, ਉਹ ਸਾਰੇ, ਜਿਹੜੀ ਸੈਨੇਟ ਹੈਗੀ ਆ ਉਹ ਕਿਉਂ ਨਹੀਂ ਸਾਹਮਣੇ ਆਈ ਲੜਾਈ ਲੜਨੀ, ਜਦੋਂ ਕਿ ਉਹਨੂੰ ਬਚਾਉਣ ਦੀ ਲੜਾਈ, ਉਹ ਕਿਉਂ ਮਤਲਬ ਇੰਨਾ ਡਰ ਪੈ ਕਾਹਦਾ ਹੈ? ਸਹੀ ਗੱਲ, ਬਿਲਕੁਲ। ਇੱਕ ਸਵਾਲ ਜ਼ਰੂਰ ਅਜੇ ਤੱਕ ਅਣਸੁਲਝਿਆ ਖੜਾ ਹੈ ਕਿ ਉਹਨਾਂ ਦੀਆਂ ਇਹ ਜਿਹੀਆਂ ਕੀ ਮਜਬੂਰੀਆਂ ਨੇ ਕਿ ਉਹ ਆਪਣੇ ਹੱਕਾਂ ਲਈ ਵੀ ਲੜਦੇ ਨਜ਼ਰ ਨਹੀਂ ਆਏ, ਤੇ ਉਹਨਾਂ ਦੀ ਲੜਾਈ ਵਿਦਿਆਰਥੀ ਲੜ ਰਹੇ ਸੀ। ਪਰ ਇਸ ਲੜਾਈ ਨੇ ਇੱਕ ਤਾਂ ਮੱਲ ਮਾਰ ਲਈ,
ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਬਾਰ-ਬਾਰ ਹਮਲੇ ਹੁੰਦੇ ਨੇ। ਤੁਸੀਂ ਇਹ ਦੇਖੋ ਕਿ ਇੱਕ ਪਾਸੇ ਪਹਿਲਾਂ ਸੱਥ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ 3.5 ਸਾਲਾਂ ਤੇ ਸੈਮੀਨਾਰ ਕਰਨ ਤੋਂ ਰੋਕਿਆ। ਫਿਰ ਐਫੀਡੈਵਿਟ ਵਾਲਾ ਫਾਰਮੂਲਾ ਲਿਆਏ ਕਿ ਐਫੀਡੈਵਿਟ ਭਰਾ ਲਓ, ਕਦੇ ਪ੍ਰਦਰਸ਼ਨ ਨਾ ਕਰ ਸਕਣ, ਧਰਨਾ ਹੀ ਨਾ ਲਾ ਸਕਣ, ਤੇ ਉਹ ਤੋਂ ਬਾਅਦ ਹੀ ਐਡਾ ਬੜਾ ਫੈਸਲਾ। ਮਤਲਬ ਇਹਦਾ ਮਤਲਬ ਜੇ ਐਫੀਡੈਵਿਟ ਭਰਾਏ ਹੁੰਦੇ ਤਾਂ ਨਵੀਂ ਪਨੀਰੀ ਤਾਂ ਆ ਹੀ ਨਹੀਂ ਸਕਦੀ ਸੀ। ਸਹੀ ਹੈ ਨਾ। ਤੇ ਗਾਹਾਂ ਨੂੰ ਸਾਲ 2 ਸਾਲ ਨੂੰ ਤਾਂ ਸਾਰੇ ਨਾ ਇਸ ਪ੍ਰਕਿਰਿਆ ਚੋਂ ਲੰਘ ਜਾਣੇ ਸੀ। ਨਵੇਂ ਵਿਦਿਆਰਥੀ ਜਦੋਂ ਆਈ ਜਾਣੇ ਸੀ, ਫਿਰ ਤਾਂ ਯੂਨੀਵਰਸਿਟੀ 'ਚ ਨੀਵੇਂ ਬਣ ਜਾਣਾ ਸੀ 2-3 ਸਾਲ ਬਾਅਦ, ਕਿ ਕਦੇ ਪ੍ਰਦਰਸ਼ਨ ਹੀ ਨਹੀਂ ਹੋਣਾ ਸੀ ਕੋਈ। ਸਹੀ ਗੱਲ, ਬਿਲਕੁਲ। ਹੈ ਨਾ। ਤੇ ਉਸ ਦਾ ਮੁੱਢ ਬੰਨਿਆ ਇਹਨਾਂ ਨਿਆਣਿਆਂ ਨੇ। ਫਿਰ ਉਹ ਤੋਂ ਬਾਅਦ ਇਹ ਹਮਲਾ ਆ ਗਿਆ, ਤੇ ਇਹਦਾ ਮਤਲਬ ਅਜੇ ਖਤਰੇ ਟਲੇ ਨਹੀਂ ਹੈਗੇ। ਚਲੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਦਿੱਤਾ ਪਰ ਦਿੱਤਾ ਵਿੰਗਣਾ ਪਾ। ਜੀ ਬਿਲਕੁਲ।